आवाज़ ਤੇ तस्वीरी दुनिया के सारे ही दोस्तों ने संजीव सिंध वालों प्यार भरी सत श्री अकाल, गुड मॉर्निंग, नमस्ते, अस्सलाम वालेकुम। महक पंजाबी पढ़ाने विच आप सब का हार्दिक स्वागत है। अज वैनकूवर विखे खालसा दीवान सोसाइटी वालों खालसे के जन्म दिहाड़ी की खुशी दे विच नगर कीर्तन सजाए जा रहे हैं। आप सब दर्शकों को बेनती है कि इस नगर कीर्तन विच पुज के गुरु दी खुशियां प्राप्त करो। तो अगले हफ्ते अप्रैल 23 नूं सरी दे विच दशमेश दरबार गुरुद्वारा साहब वालों नगर कीर्तन सजाए जा रहे हैं। आओ प्रोग्राम का आगाज़ करते हैं धार्मिक सैगमेंट के नाल। वाहिगुरू जी का खालसा, वाहिगुरू जी की फतेह।
ਸਿੰਘ ਚੰਦੀ ਹੋਰਾਂ ਨੂੰ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। ਵੈਨਕੂਵਰ ਦੇ ਪੀਐਨਈ ਦੇ ਵਿੱਚ ਵਿਸਾਖੀ ਮੇਲਾ ਹੋਣ ਜਾ ਰਿਹਾ ਹੈ 23 ਅਪ੍ਰੈਲ ਨੂੰ, ਜਿਸ ਦੇ ਵਿੱਚ ਚੋਟੀ ਦੇ ਕਲਾਕਾਰ ਤੁਹਾਡਾ ਮਨੋਰੰਜਨ ਕਰਨ ਵਾਸਤੇ ਪਹੁੰਚ ਰਹੇ ਹਨ। ਹਰਜੀਤ ਹਰਮਨ, ਭੁਪਿੰਦਰ ਗਿੱਲ, ਪੰਮੀ ਢਿੱਲੋਂ, ਜੈਲੀ, ਬਲਜੀਤ ਮਾਲਵਾ ਅਤੇ ਨਾਲ ਜੈਸਮੀਨ ਜੱਸੀ, ਦੀਪ ਢਿੱਲੋਂ, ਲਾਭ ਹੀਰਾ, ਸਿੱਪੀ ਗਿੱਲ, ਅਮਰਿੰਦਰ ਬੌਬੀ ਅਤੇ ਤੁਹਾਨੂੰ ਹਸਾਉਣ ਵਾਸਤੇ ਖਾਸ ਕਰਕੇ ਆ ਰਹੇ ਨੇ ਭਜਨਾ ਅਮਲੇ ਅਤੇ ਸੰਤੀ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ। ਦੇਸੀ ਦੂਰਦਰਸ਼ਨ ਵੱਲੋਂ ਟਿਕਟਾਂ ਉੱਪਰ ਸੇਲ ਲਗਾਈ ਗਈ ਹੈ। 5 ਟਿਕਟਾਂ ਖਰੀਦਦੇ ਹੋ ਤੇ 2 ਟਿਕਟਾਂ ਫ੍ਰੀ ਦਿੱਤੀਆਂ ਜਾਣਗੀਆਂ। ਇਹ ਸੇਲ ਸਿਰਫ ਤੇ ਸਿਰਫ ਕੱਲ ਸ਼ਾਮ ਤੱਕ ਹੀ ਉਪਲਬਧ ਹੈ। ਆਪਣੀਆਂ ਰੀਅਲ ਏਸਟੇਟ ਦੀਆਂ ਲੋੜਾਂ ਵਾਸਤੇ ਯਾਦ ਰੱਖੋ ਇੱਕੋ ਇੱਕ ਨਾਮ ਭੁਪਿੰਦਰ ਲੇਟ, ਜਿਨ੍ਹਾਂ ਦੇ ਕੋਲ ਪਿਛਲੇ 18 ਸਾਲਾਂ ਦਾ ਤਜਰਬਾ ਹੈ। ਪ੍ਰਾਪਰਟੀ ਲੈਣੀ ਜਾਂ ਵੇਚਣੀ ਹੋਵੇ, ਕਮਰਸ਼ੀਅਲ ਜਾਂ ਰੈਜ਼ੀਡੈਂਟ ਹੋਵੇ, ਪੈਸੇ ਅਤੇ ਸਮੇਂ ਦੀ ਬਚਤ ਵਾਸਤੇ ਭਰੋਸੇਯੋਗ ਨਾਮ ਭੁਪਿੰਦਰ ਲੇਟ। ਸੰਪਰਕ ਪੈਦਾ ਕਰਨ ਲਈ ਫੋਨ ਕਰੋ 604 671 1630। ਜੋ ਤੁਹਾਨੂੰ ਆਪਣੀ ਨਵੀਂ ਲੋਕੇਸ਼ਨ ਤੇ ਜੀ ਆਇਆਂ ਨੂੰ ਕਹਿੰਦੇ ਹਨ। ਇਹਨਾਂ ਦੀ ਨਵੀਂ ਲੋਕੇਸ਼ਨ ਤੇ ਆ ਕੇ ਇਹਨਾਂ ਦੇ ਮਾਡਰਨ ਅਤੇ ਸਟਾਈਲਿਸ਼ ਫਰਨੀਚਰ, ਜਿਨ੍ਹਾਂ ਨੂੰ ਰੀਜ਼ਨੇਬਲ ਅਤੇ ਅਫੋਰਡੇਬਲ ਪ੍ਰਾਈਸ ਤੇ ਲੈ ਕੇ ਜਾ ਸਕਦੇ ਹੋ। ਅੱਜ ਹੀ ਪਹੁੰਚੋ B&B ਫਰਨੀਚਰ ਦੀ ਨਵੀਂ ਲੋਕੇਸ਼ਨ 12732 80 ਐਵਨਿਊ ਸਰੀ ਵਿੱਚ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ 2 ਮਈ ਨੂੰ ਕੈਨੇਡੀਅਨ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਸਾਡੇ ਸਟੂਡੀਓ ਵਿੱਚ ਸਰੀ ਦੇ ਵਾਲੀ ਏਰੀਆ ਤੋਂ ਚੋਣ ਲੜ ਰਹੇ NDP ਦੇ ਮੈਂਬਰ ਜਸਵੀਰ ਸਿੰਘ ਸੰਧੂ ਸਾਡੇ ਸਟੂਡੀਓ ਵਿੱਚ ਆਏ ਹੋਏ ਹਨ। ਆਓ ਦੇਖਦੇ ਹਾਂ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਜੀ ਆਇਆਂ ਨੂੰ ਸੰਧੂ ਸਾਹਿਬ ਸਾਡੇ ਸਟੂਡੀਓ 'ਚ। ਕਮਲ ਸਿੰਘ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਅੱਜ ਇੱਥੇ ਇਨਵਾਈਟ ਕੀਤਾ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਜੀ। ਮੈਨੂੰ ਕਮਲ ਇੱਥੇ ਸਰੀ ਵਿੱਚ 30 ਸਾਲ ਹੋ ਗਏ ਰਹਿੰਦਿਆਂ ਨੂੰ। ਹਾਂਜੀ। ਤੇ ਮੈਂ ਇਸ ਹਲਕੇ ਵਿੱਚ ਹੀ ਆਪਣੇ ਐਲੀਮੈਂਟਰੀ ਸਕੂਲ ਗਿਆ। ਇਸ ਹਲਕੇ ਦੇ ਵਿੱਚ ਹੀ ਮੈਂ ਆਪਣੇ ਕੁਈਨ ਐਲਿਜ਼ਬeth ਸੀਨੀਅਰ ਸੈਕੰਡਰੀ ਸਕੂਲ ਚੋਂ 12ਵੀਂ ਕੀਤੀ ਆ। ਤੇ ਉਸ ਤੋਂ ਬਾਅਦ ਮੈਂ BA ਕੀਤੀ ਆ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ। ਹਾਂਜੀ। ਤੇ ਮੈਂ ਕੰਮ ਕਰਦਾ ਹਾਂ ਜਸਟਿਸ ਇੰਸਟੀਚਿਊਟ PC ਜਿਹੜਾ ਕਿ ਨਿਊ ਵੈਸਟ ਆ। ਤੇ ਬਾਕੀ ਮੈਂ MBA ਕੀਤੀ ਆ ਰਾਇਲ ਰੋਡਸ ਯੂਨੀਵਰਸਿਟੀ ਤੋਂ। ਤੇ ਬੜੇ ਲੰਮੇ ਟਾਈਮ ਤੋਂ ਸਰੀ ਵਿੱਚ ਜਿੱਦਾਂ ਰਹਿ ਰਹੇ ਹਾਂ। ਠੀਕ ਹੈ ਜੀ। ਸੰਧੂ ਸਾਹਿਬ, ਜਿੱਦਾਂ ਤੁਸੀਂ ਪਿਛਲੇ 30 ਸਾਲ ਤੋਂ ਸਰੀ ਦੇ ਵਿੱਚ ਰਹਿ ਰਹੇ ਹੋ ਤੇ 30 ਸਾਲ ਦੇ ਵਿੱਚ ਤੁਸੀਂ ਸਰੀ ਦੇ ਵਿੱਚ ਕੀ ਸਰਗਰਮੀਆਂ ਰੱਖੀਆਂ ਜੀ? ਸਰਗਰਮੀਆਂ ਪਿਛਲੇ 30 ਸਾਲਾਂ ਤੋਂ ਜੀ, ਪਹਿਲੀ ਗੱਲ ਤਾਂ ਮੈਂ NDP ਪਾਰਟੀ ਨਾਲ ਕੰਮ ਕਰਦਾ ਆ ਰਿਹਾ ਪਿਛਲੇ 20 ਸਾਲਾਂ ਤੋਂ। ਹਾਂਜੀ। ਤੇ ਪਹਿਲੀ ਇਲੈਕਸ਼ਨ ਮੇਰੀ ਸੀਗੀ ਜਿਹੜੀ ਮੈਂ ਹੈਲਪ ਕੀਤੀ ਆ, ਉਹ ਸੂ ਹੈਮਲ ਦੀ ਹੈਲਪ ਕੀਤੀ ਸੀ 1991 ਵਿੱਚ। ਠੀਕ ਹੈ। ਤੇ ਉਦੋਂ ਡੋਰ ਨਾਕਿੰਗ ਕੀਤੀ ਸ਼ੁਰੂ ਕੀਤੀ ਸੀ। ਤੇ ਪਿਛਲੇ 20 ਸਾਲਾਂ ਤੋਂ ਪਾਰਟੀ ਦੇ ਨਾਲ ਹਮੇਸ਼ਾ ਹੀ NDP ਨਾਲ ਰਿਹਾ, ਕੰਮ ਕੀਤਾ। ਹਰੇਕ ਇਲੈਕਸ਼ਨਾਂ 'ਚ ਕੀਤਾ, ਲੋਕਲ ਇਲੈਕਸ਼ਨਾਂ 'ਚ ਕੰਮ ਕੀਤਾ। ਬਾਕੀ ਪਿਛਲੇ ਕੋਈ 20 ਸਾਲਾਂ ਤੋਂ ਅਸੀਂ ਆਪਣੀ ਕਮਿਊਨਿਟੀ ਵਿੱਚ ਸਰਗਰਮੀਆਂ ਜਿਹੜੀਆਂ ਰੱਖੀਆਂ, ਉਹ ਅਸੀਂ ਗਦਰੀ ਬਾਬਿਆਂ ਦਾ ਮੇਲਾ ਕਰਾਉਂਦੇ ਹਾਂ, ਜਿਹੜੀ ਕਿ ਬੇਅਰ ਕ੍ਰੀਕ ਪਾਰਕ 'ਚ ਹਰੇਕ ਸਾਲ ਹੁੰਦਾ। ਤੇ ਮੈਂ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦਾ ਮੁੱਢਲਾ ਮੈਂਬਰ ਹਾਂ, ਫਾਊਂਡੇਸ਼ਨ ਮੈਂਬਰ ਹਾਂ। ਤੇ ਉਹਨਾਂ ਦਾ ਸਪੋਕਸਪਰਸਨ ਸੈਕਟਰੀ ਵੀ ਦੀ ਸਾਬ ਸਿੰਘ ਦੇ ਨਾਲ ਜਾਣਗੇ ਤੁਸੀਂ ਕੰਮ ਕਰਦੇ। ਹਾਂਜੀ। ਸਾਬ ਸਿੰਘ ਤੇ ਮੈਂ ਜੀ ਇਕੱਠੇ ਪਿਛਲੇ 27 ਸਾਲਾਂ ਤੋਂ ਜਾਣਦੇ ਹਾਂ। ਤੇ ਕੋਈ 27 ਸਾਲਾਂ 'ਚੋਂ ਕੋਈ 25 ਸਾਲ ਅਸੀਂ ਇਕੱਠੇ ਯਾਨੀ ਕਿ ਬਈ ਕਮਿਊਨਿਟੀ ਦੇ ਕੰਮਾਂ ਵਿੱਚ ਲੱਗੇ ਹਾਂ। ਉਹਦੇ ਵਿੱਚ ਅਸੀਂ ਕਾਮਾ ਗਾਟਾ ਮਾਰੂ ਦੀ ਮਾਫੀ ਬਾਰੇ ਮਸਲਾ ਚੱਕਿਆ ਆ। ਬਾਕੀ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇ ਬਦੌਲਤ ਆਪਾਂ ਇੱਥੇ ਬੈਠੇ ਹਾਂ, ਜਿਨ੍ਹਾਂ ਨੇ ਸਟਰਗਲ ਕਰਕੇ ਆਪਾਂ ਨੂੰ ਵੋਟਿੰਗ ਰਾਈਟਸ ਦਿੱਤੇ ਲੈ ਕੇ ਦਿੱਤੇ ਆ, ਜਿਨ੍ਹਾਂ ਨੇ ਸਟਰਗਲ ਕਰਕੇ ਆਪਾਂ ਨੂੰ ਇੱਥੇ ਆਪਣੀ ਪਛਾਣ ਆਪਣੀ ਹੋਈ ਇਸ ਕਮਿਊਨਿਟੀ ਵਿੱਚ। ਤੇ ਉਹਨਾਂ ਬਜ਼ੁਰਗਾਂ ਗਦਰੀ ਯੋਧਿਆਂ ਦੀ ਅਸੀਂ ਚੇਤਾ ਕਰਦੇ ਹਾਂ ਹਰੇਕ ਸਾਲ ਆਪਣੇ ਗਦਰੀ ਬਾਬੇ ਦੇ ਮੇਲੇ ਵਿੱਚ। ਠੀਕ ਹੈ ਜੀ। ਸੰਧੂ ਸਾਹਿਬ, ਤੁਸੀਂ ਹੁਣ ਡੋਰ ਟੂ ਡੋਰ ਜਾ ਰਹੇ ਹੈਗੇ ਆ। ਹਾਂਜੀ। ਤੇ ਸਾਡੀ ਕਮਿਊਨਿਟੀ ਦੇ ਕੀ ਇਸ਼ੂ ਹੈਗੇ ਆ? ਆਪਣੀ ਕਮਿਊਨਿਟੀ ਦੂਜੀ ਕਮਿਊਨਿਟੀ ਇਸ਼ੂ ਸਿਮਿਲਰ ਆ। ਠੀਕ ਹੈ। ਨੰਬਰ 1 ਇਸ਼ੂ ਤਾਂ ਹੈਗਾ ਆ HST ਦਾ, ਖਾਸ ਕਰਕੇ ਜੋ ਆਪਣੀ ਡੋਨਾ ਕੈਰਮਨ ਨੇ ਕਿਹਾ ਸੀਗਾ ਬਈ ਮੈਂ HST ਦੀ ਵੋਟ ਦੇ ਅਗੇਂਸਟ ਪਾਉਂਗੀ। ਤੇ ਜਦ ਉਹ ਇੱਥੇ ਕੁਝ ਹੋਰ ਕਹਿ ਗਈ ਤੇ ਜਦ ਆਟਵਾ ਗਈ ਤੇ ਉਹਨੇ ਵੋਟ ਅਗੇਂਸਟ ਪਾਈ ਨਹੀਂ। ਤੇ ਇਸ ਮਸਲੇ ਨੂੰ ਲੈ ਕੇ ਕਮਿਊਨਿਟੀ ਬਹੁਤ ਅਪਸੈਟ ਹੋਇਆ। ਆਪਣੀ ਕਮਿਊਨਿਟੀ ਨਹੀਂ, ਆਪਣੀ ਕਾਕੇਸ਼ੀਅਨ ਕਮਿਊਨਿਟੀ, ਉਹ ਵੀ ਸਾਰੇ ਅਪਸੈਟ ਆ ਵੀ ਹਾਂ ਵੀ ਡੋਨਾ ਨੇ ਸਾਨੂੰ ਪ੍ਰੋਮਿਸ ਕੀਤਾ ਤੇ
ਡਿਲੀਵਰ ਹੋਰ ਕੁਝ ਕੀਤਾ। ਤੇ ਦੂਜੀ ਹੈਗੀ ਆ ਉਹ ਉਹਦੀ ਵਿਜ਼ਿਬਿਲਿਟੀ ਦੀ ਹੈਗੀ ਆ। ਤੇ ਮੈਨੂੰ ਆਪਣੀ ਕਮਿਊਨਿਟੀ ਵਿੱਚ ਖਾਸ ਕਰਕੇ ਬਹੁਤ ਕੰਪਲੇਨਸ ਆਈਆਂ ਵੀ ਹਾਂ ਡਿਸਅਪੁਆਇੰਟਡ ਸੀ ਵੀ ਹਾਂ ਵੀ ਡੋਨਾ ਅਸੀਂ ਤਾਂ ਕਦੀ ਦੇਖੀ ਨਹੀਂ ਕਮਿਊਨਿਟੀ ਵਿੱਚ। ਤੇ ਦੂਸਰਾ ਇਸ਼ੂ ਜਿਹੜਾ ਆਪਣੀ ਕਮਿਊਨਿਟੀ ਵਿੱਚ ਬਹੁਤ ਉੱਭਰ ਕੇ ਆਇਆ ਆ ਪਿਛਲਾ ਇਮੀਗ੍ਰੇਸ਼ਨ ਦਾ। ਜਦੋਂ ਮੈਂ ਇੰਡੀਆ ਵਿੱਚੋਂ ਆਇਆ ਸੀ 1980 ਵਿੱਚ ਤੇ ਸਾਨੂੰ ਕੋਈ 2 ਸਾਲ 2.5 ਸਾਲ ਲੱਗੇ ਸੀ ਸਾਡੀ ਐਪਲੀਕੇਸ਼ਨ ਮੇਰੇ ਭਰਾ ਨੇ ਕੀਤੀ ਸੀਗੀ ਤੇ ਫੈਮਿਲੀ ਰੀਯੂਨੀਫਿਕੇਸ਼ਨ ਦੀ ਐਪਲੀਕੇਸ਼ਨ ਸੀਗੀ ਤੇ ਉਹਦੇ ਵਿੱਚ 2.5 ਸਾਲ ਲੱਗਦੇ ਸੀ ਉਦੋਂ। ਹੁਣ ਪਿਛਲੇ 5 ਸਾਲ ਹੋ ਗਏ ਆ ਤੇ 3-4 ਸਾਲ ਲੱਗਦੇ ਸੀ ਜਾਂ 5 ਸਾਲ ਹੁਣ ਲੱਗਦੇ ਸੀਗੇ। ਤੇ ਪਰ ਜਿਹੜਾ ਟੋਰੀਆਂ ਦਾ ਬਸ ਇਮੀਗ੍ਰੇਸ਼ਨ ਨਵੀਂ ਪਾਲਿਸੀ ਹੋ ਰਹੀ ਆ ਉਹਦੇ ਨਾਲ ਹੁਣ ਤੁਸੀਂ 15 ਤੋਂ 17 ਸਾਲ ਲੱਗ ਸਕਦੇ ਆ ਜਿਹੜੀ ਕਿ ਤੁਹਾਡੀ ਜੇ ਤੁਸੀਂ ਆਪਣੀ ਫੈਮਿਲੀ ਸਪਾਂਸਰ ਕਰਨੀ ਆ ਇੰਡੀਆ ਵਿੱਚੋਂ। ਇੰਨੇ ਸਾਲਾਂ ਜੇ ਤਾਂ ਵੇਟ ਕਰਦੇ ਕਰਦੇ ਬਜ਼ੁਰਗ ਉਦਾਂ ਹੀ ਚਲੇ ਜਾਂਦੇ ਇਸ ਦੁਨੀਆ ਤੋਂ। ਇਹੀ ਮੈਂ ਸੁਣਿਆ ਜੋ ਤੁਸੀਂ ਕਹਿ ਰਹੇ ਆ। ਨਾਲੇ ਇੱਦਾਂ ਹੁੰਦੀ ਹੈ ਜੇ ਤੁਸੀਂ ਮੀਆਂ ਬੀਬੀ ਜੌਬ ਕਰਨੀ ਆ ਆਪਣੀ ਕਮਿਊਨਿਟੀ 'ਚ ਕਿਉਂਕਿ ਆਪਾਂ ਜੁਆਇੰਟ ਫੈਮਿਲੀਜ਼ ਨਾਲ ਰਹਿੰਦੇ ਆ ਤੇ ਆਪਣੇ ਮਾਪੇ ਆਪਣੇ ਨਿਆਣਿਆਂ ਦੀ ਦੇਖਭਾਲ ਕਰ ਸਕਦੇ ਆ ਤੇ ਬਹੁਤ ਵੱਡਾ ਆਸਰਾ ਹੁੰਦਾ। ਤੇ ਉਹ ਬਹੁਤ ਮਾੜੀ ਗੱਲ ਆ। ਤੇ ਜੈਕ ਲੇਟਨ ਸਾਹਿਬ ਨੇ ਸਾਡੇ ਲੀਡਰ ਨੇ ਕਿਹਾ ਵੀ ਇੱਦਾਂ ਅਸੀਂ ਹੋਣ ਨਹੀਂ ਦੇਵਾਂਗੇ, ਪੂਰੇ ਡਟ ਕੇ ਉੱਥੇ ਪਾਰਲੀਮੈਂਟ 'ਚ ਬੋਲਾਂਗੇ, ਪੂਰਾ ਇਹਦਾ ਵਿਰੋਧ ਕਰਾਂਗੇ ਕਿਉਂਕਿ ਫੈਮਿਲੀ ਰੀਯੂਨੀਫਿਕੇਸ਼ਨ ਬਹੁਤ ਜ਼ਰੂਰੀ ਆ। ਇਹਦਾ ਪਿਛਲੇ ਸਾਲਾਂ ਤੋਂ ਤੁਸੀਂ ਦੇਖਿਆ ਕੈਨੇਡਾ ਇਮੀਗ੍ਰੈਂਟਸ ਦੇ ਫਸਾਇਆ ਇੱਥੇ ਆ ਕੇ ਤੇ ਜ਼ਰੂਰੀ ਆ ਵੀ ਆਪਾਂ ਨੂੰ ਫੈਮਿਲੀ ਰੀਯੂਨੀਫਿਕੇਸ਼ਨ ਰੱਖਣੀ ਚਾਹੀਦੀ ਹੈ। ਹੋਰ ਕੀ ਇਸ਼ੂ ਹੈਗੇ ਜੀ? ਹੋਰ ਕਮਲ ਜੀ ਆਪਣੇ ਇਸ਼ੂ ਆ ਰਹੇ ਆ ਮਹਿੰਗਾਈ ਵੱਧ ਰਹੀ ਆ, ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਹੈਲਥ ਕੇਅਰ ਕਿਉਂਕਿ ਆਪਣਾ ਸਰੀ ਮੈਮੋਰੀਅਲ ਹਸਪੀਟਲ ਪਿਛਲੇ 30 ਸਾਲਾਂ ਤੋਂ ਮੈਂ ਇੱਥੇ ਰਹਿ ਰਿਹਾ ਤੇ ਹਮੇਸ਼ਾ ਹੀ ਓਵਰਕਰਾਊਡਡ ਰਹਿੰਦਾ ਤੇ ਇਹ ਜਿਹੜੇ ਮੁੱਦੇ ਆ ਉੱਪਰ ਕੇ ਗਾਂ ਆ ਰਹੇ ਆ ਤੇ ਅਸੀਂ ਪ੍ਰੈਕਟੀਕਲ ਸੋਲੂਸ਼ਨਸ ਪ੍ਰੈਜ਼ੈਂਟ ਕੀਤੇ ਆ ਵੀ ਮੋਰ ਡਾਕਟਰਸ ਤੇ ਨਰਸਿਸ ਨੂੰ ਟ੍ਰੇਨਿੰਗ ਦਿੱਤੀ ਜਾਵੇ। ਜਿਹੜੇ ਫੈਡਰਲ ਬਜਟ ਜੈਕ ਲੇਟਨ ਸਾਹਿਬ ਨੇ ਪੇਸ਼ ਕੀਤਾ ਸੀ ਤੇ ਪ੍ਰੈਕਟੀਕਲ ਸੋਲੂਸ਼ਨਸ ਤੇ ਛੇਤੀ ਹੋਣੇ ਚਾਹੀਦੇ ਆ। ਠੀਕ ਹੈ ਸੰਧੂ ਸਾਹਿਬ, ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅੰਤ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਵੋਟ ਦਾ ਹੱਕ ਜਿਹੜਾ ਆਪਾਂ ਨੂੰ ਮਿਲਿਆ ਆਪਣੇ ਬਜ਼ੁਰਗਾਂ ਨੇ ਬਹੁਤ ਸਟਰਗਲ ਕਰਕੇ ਆਪਾਂ ਨੂੰ ਲੈ ਕੇ ਦਿੱਤਾ ਤੇ NDP ਦੀ ਪਾਰਟੀ ਜਿਹੜੀ ਪਹਿਲਾਂ ਹੁੰਦੀ ਸੀ CCF ਉਹ ਆਪਣੀ ਕਮਿਊਨਿਟੀ ਨਾਲ ਉਦੋਂ ਵੀ ਖੜੀ ਸੀਗੀ ਤੇ NDP ਆ ਇਹ ਆਪਣੀ ਕਮਿਊਨਿਟੀ ਨਾਲ ਹਮੇਸ਼ਾ ਹੀ ਮਾਈਨੋਰਿਟੀਜ਼ ਦੇ ਨਾਲ ਖੜੀ ਆ। ਤੇ ਮੈਂ ਬੇਨਤੀ ਕਰਦਾ ਆਪਣੇ ਸਾਰੇ ਭਾਈਚਾਰੇ ਨੂੰ ਕਮਿਊਨਿਟੀ ਨੂੰ ਕਿ 2 ਮਈ ਨੂੰ ਜਾ ਕੇ ਤੁਸੀਂ ਪਹਿਲੀ ਗੱਲ ਤਾਂ ਜ਼ਰੂਰ ਵੋਟ ਪਾਉਣੀ ਆ। ਜੇ ਤੁਸੀਂ ਸਰੀ ਨਾਰਥ ਵਿੱਚ ਰਹਿੰਦੇ ਆ ਤੇ ਮੈਂ ਆਪਣੀ ਬੇਨਤੀ ਕਰਦਾ ਜਸਬੀਰ ਸੰਧੂ NDP ਨੂੰ ਵੋਟ ਪਾਓ। ਥੈਂਕ ਯੂ ਜੀ ਸਾਡੇ ਸਟੂਡੀਓ ਵਿੱਚ ਆਉਣ ਲਈ। ਥੈਂਕ ਯੂ ਵੈਰੀ ਮਚ। ਵਿਜ਼ਿਟਰ ਟੂ ਕੈਨੇਡਾ ਐਮਰਜੈਂਸੀ ਕਵਰੇਜ ਉਹਨਾਂ ਵਾਸਤੇ ਇਹ ਪ੍ਰੋਟੈਕਸ਼ਨ ਹੈ। ਜੇ ਬੰਦਾ ਕੋਈ ਇਸ ਕੰਟਰੀ ਵਿੱਚ ਵਿਜ਼ਿਟ ਕਰਨ ਆ ਰਿਹਾ ਯਾਨੀ ਕਿ ਉਹਨਾਂ ਕੋਲ ਕੋਈ ਪਰਮਾਨੈਂਟ ਸਟੇਟਸ ਨਹੀਂ ਹੈ ਜਾਂ ਕਈ ਬੰਦਾ ਕੋਈ ਪਰਮਾਨੈਂਟ ਵੀ ਆਇਆ ਹੈਗਾ ਲੇਕਿਨ ਫਸਟ 3 ਮਹੀਨੇ ਵਾਸਤੇ ਯੂਜ਼ਲੀ ਜਿਹੜੀ ਤਰੀਕ ਨੂੰ ਆਇਆ ਉਹ ਪੂਰਾ ਮਹੀਨਾ ਕਾਊਂਟ ਕੀਤਾ ਜਾਂਦਾ ਹੈ ਜਾਂ ਅਗਲੇ 2 ਮਹੀਨੇ ਐਡ ਕਰ ਲਿੱਤੇ ਜਾਂਦੇ ਨੇ। ਜਾਂ ਕੋਈ ਬੰਦਾ ਇਸ ਕੰਟਰੀ 'ਚ ਵਰਕ ਪਰਮਿਟ 'ਤੇ ਹੈਗਾ ਉਹਨਾਂ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਹੈ, ਐਮਰਜੈਂਸੀ ਕਿਸੇ ਨਾਲ ਵੀ ਹੋ ਸਕਦੀ ਹੈ ਕਿਉਂਕਿ ਇੱਥੇ ਮੈਡੀਕਲ ਐਕਸਪੈਂਸ ਕਾਫੀ ਨੇ ਐਮਰਜੈਂਸੀ ਖਰਚੇ ਵਾਸਤੇ। ਜੀ ਹੌਸਪੀਟਲ ਦਾ 1 ਦਿਨ ਦਾ ਖਰਚਾ ਕਈ ਵਾਰ $2-2.5 ਪਰ ਡੇ ਦਾ ਹੁੰਦਾ ਹੈ। ਉਸ ਐਮਰਜੈਂਸੀਜ਼ ਨੂੰ ਕਵਰ ਕਰਨ ਵਾਸਤੇ ਤੁਸੀਂ $10,000 ਤੋਂ $3 ਲੱਖ ਤੱਕ ਦੀ ਕਵਰੇਜ ਲੈ ਸਕਦੇ ਹੋ। ਜੇ ਇੱਦਾਂ ਦਾ ਕੋਈ ਤੁਹਾਡੇ ਕੋਲ ਵਿਜ਼ਟਰ ਆ ਰਿਹਾ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖੋ। ਅਸੀਂ ਥੋੜ੍ਹੇ ਪੈਸੇ 'ਚ ਵਧੀਆ ਇੰਸ਼ੋਰੈਂਸ ਲੈ ਕੇ ਤੁਹਾਨੂੰ ਦੇ ਸਕਦੇ ਹਾਂ। ਥੈਂਕ ਯੂ।